ਬਿਸਮਿਲ੍ਲਾਹਿਰਰਹਿਮਾਨਿਰਰਹੀਮ अस्सलाम वालेकुम ਨਾਜ਼ਰੀਨ, ਤੁਸੀਂ ਵੇਖ ਰਹੇ ਹੋ ਸ਼ਹੀਨ ਆਫੀਸ਼ੀਆ ਤੇ ਮੈਂ ਤੁਹਾਡਾ ਮੇਜ਼ਬਾਨ ਸ਼ਹਬਾਜ਼ ਸ਼ਹੀਨ। ਇਸ ਵੇਲੇ ਜੀ ਅਸੀਂ ਜ਼ਿਲ੍ਹਾ ਫੈਸਲਾਬਾਦ ਦਾ ਇਹ ਪਿੰਡ ਹੈ ਜੀ 195 ਰੇਵੇ ਜੰਡਾਂਵਾਲਾ। ਇੱਥੇ ਮੇਰੇ ਨਾਲ ਮੌਜੂਦ ਨੇ ਜੀ ਯੰਗਸਟਰ ਪਾਕਿਸਤਾਨ ਦਾ ਟੈਲੈਂਟ ਜੀ, ਪ੍ਰਾਊਡ ਆਫ ਪਾਕਿਸਤਾਨ, ਜਿਨ੍ਹਾਂ ਨੇ ਪਾਕਿਸਤਾਨ ਦਾ ਨਾਮ ਦੁਨੀਆ ਤੋਂ ਬਾਹਰ ਵੀ ਬੈਨ ਅਲ-ਅਕਵਾਮੀ ਸਤ੍ਹਾ ਤੇ ਵੀ ਰੋਸ਼ਨ ਕੀਤਾ। ਫੁੱਟਬਾਲ ਦੀ ਦੁਨੀਆ ਦੇ ਵਿੱਚ ਫੁੱਟਬਾਲ ਦੇ ਬਹੁਤ ਹੀ ਟੈਲੈਂਟਡ ਪਲੇਅਰ ਨੇ। ਸ਼ਹਿਰਾਮ ਬਾਬਰ ਅਲਮਰੂਫ ਸ਼ਾਮਾ ਫੁੱਟਬਾਲਰ, ਜੋ ਕਿ ਦੁਨੀਆ ਜਾਣਦੀ ਆ, ਪਾਕਿਸਤਾਨ ਦੇ ਲੋਕ ਜਾਣਦੇ। ਡਿਫੈਂਸ ਲਾਈਨ ਦੇ ਵਿੱਚ ਬਹੁਤ ਜ਼ਿਆਦਾ ਇਹਨਾਂ ਦਾ ਇੱਕ ਨਾਮ ਆ, ਡਿਫੈਂਡਰ ਪਰਫਾਰਮ ਕਰਦੇ ਨੇ ਗਰਾਊਂਡ ਦੇ ਵਿੱਚ। ਸੋ ਅਸੀਂ ਇਹਨਾਂ ਨਾਲ ਗੱਲਬਾਤ ਕਰਨੀ ਆ ਕਿ ਇਹਨਾਂ ਨੇ ਫੁੱਟਬਾਲ ਦਾ ਕੈਰੀਅਰ ਕਿਸ ਤਰ੍ਹਾਂ ਸਟਾਰਟ ਕੀਤਾ ਔਰ ਕਿਹੜੇ ਉਸਤਾਦਾਂ ਦੀ ਤਕਨੀਕ ਤੋਂ ਇਹ ਮੁਸਤਫੀਦ ਹੋਏ, ਕਿਹਨਾਂ ਉਸਤਾਦਾਂ ਦੀ ਇਹਨਾਂ ਨੂੰ ਸ਼ਫਕਤ ਮੁਯੱਸਰ ਆਈ ਔਰ ਕਿੱਥੇ ਜਾ ਕੇ ਇਹਨਾਂ ਨੂੰ ਆਪਣੇ ਮੁਲਕ ਦੀ ਨੁਮਾਇੰਦਗੀ ਕਰਨ ਦਾ ਮੌਕਾ ਮਿਲਿਆ ਔਰ ਪਾਕਿਸਤਾਨ ਵਾਪਡਾ ਦੇ ਨਾਲ ਕਿਦੋਂ ਤੋਂ ਮੁਨਸਲਕ ਹੋਏ, ਉਸ ਤੋਂ ਪਹਿਲਾਂ ਇਹ ਕਿਹੜੀ ਡਿਪਾਰਟ ਜਾਂ ਕਿਹੜਾ ਮਹਿਕਮਾ, ਕਿਹੜੇ ਕਲੱਬ ਦੀ ਨੁਮਾਇੰਦਗੀ ਕਰਦੇ ਰਹੇ ਜੀ। अस्सलाम वालेकुम जी। वालेकुम सलाम। ਸ਼ਾਮਾ ਬਾਈ, ਕੀ ਹਾਲ ਹੈ ਜੀ? ਸ਼ੁਕਰ ਅੱਲਾਹ ਪਾਕ ਦਾ, ਹੋਰ ਠੀਕ ਠਾਕ ਜੀ? ਕਰਮ ਅੱਲਾਹ ਪਾਕ ਦਾ ਜੀ। ਭਾਜੀ ਤੁਹਾਡਾ ਜੰਪਾਲ ਇਸੇ ਪਿੰਡ ਦਾ ਜੀ? ਹਾਂਜੀ, ਇਸੇ ਤੇ ਪਿੰਡ। ਇਬਤਦਾਈ ਪ੍ਰਾਇਮਰੀ ਤਾਲੀਮ ਜੀ ਤੁਸੀਂ ਇਸੇ ਪਿੰਡ ਚੋਂ ਹਾਸਲ ਕੀਤੀ? ਇਸੇ ਪਿੰਡ ਚੋਂ ਹਾਸਲ ਕੀਤੀ। ਤੁਹਾਡੇ ਪਿੰਡ 'ਚ ਸਕੂਲ ਕਿੰਨਵੀਂ ਤੱਕ ਹੈ ਜੀ? ਮੈਟ੍ਰਿਕ ਤੱਕ। ਅੱਛਾ, ਤੁਸੀਂ ਤਾਲੀਮ ਕਿੰਨੀ ਹਾਸਲ ਕੀਤੀ ਜੀ? ਮੈਂ ਮੈਟ੍ਰਿਕ ਪਾਸ ਹਾਂ ਜੀ। ਅੱਛਾ, ਅੱਗੇ ਫਿਰ ਤੁਸੀਂ ਕੋਈ ਨਹੀਂ ਪੜ੍ਹੇ ਜੀ? ਨਹੀਂ, ਅੱਗੇ ਮੈਂ 11ਵੀਂ ਕਲਾਸ ਚ ਪੜ੍ਹਦਾ ਸੀ ਅੱਛਾ ਜੀ। ਤੇ ਉਸ ਨੂੰ ਮੇਰੀ ਜੌਬ ਲੱਗ ਗਈ ਸੂਈ ਗੈਸ ਚ। ਅੱਛਾ ਜੀ। ਤੇ ਫਿਰ ਉਸ ਤੋਂ ਬਾਅਦ ਫਿਰ ਠੀਕ ਇੱਕ ਪਾਸਾ ਹੀ ਰੱਖ ਹੋਇਆ ਜੀ। ਜੀ ਤੇ ਤੁਸੀਂ ਫੁੱਟਬਾਲ ਦਾ ਕੈਰੀਅਰ ਕਿਹੜੀ ਕਲਾਸ 'ਚ ਪੜ੍ਹਦੇ ਸੀ ਤੁਸੀਂ ਸਟਾਰਟ ਕੀਤਾ ਜੀ? ਮੈਂ 8ਵੀਂ ਕਲਾਸ ਚ ਪੜ੍ਹਦਾ ਸੀ ਜੀ। ਅੱਛਾ, ਸਕੂਲ ਦੀ ਸਤ੍ਹਾ ਤੋਂ ਸਟਾਰਟ ਕੀਤਾ ਜੀ? ਹਾਂਜੀ। ਉਦੋਂ ਤੁਹਾਡੇ ਕੋਈ ਸਕੂਲ ਦੇ ਟੀਚਰ ਸੀ, ਕੋਈ ਪੀਟੀ ਮਾਸਟਰ ਜਾਂ ਕਿ ਕੋਈ ਪਿੰਡ ਦੇ ਬੰਦੇ ਸੀ ਤੁਹਾਨੂੰ ਤਿਆਰ ਕਰਨ ਵਾਲੇ ਜੀ? ਨਹੀਂ, ਸਾਡੇ ਪਿੰਡ ਦੀ ਮਾਸ਼ਾਅੱਲਾ ਸ਼ੁਰੂ ਤੋਂ ਟੀਮ ਬੜੀ ਅੱਛੀ ਸੀ। ਸਾਡੇ ਪਿੰਡ 'ਚ ਬੜਾ ਸ਼ੌਕ ਸੀ ਫੁੱਟਬਾਲ। ਬੜਾ ਟੈਲੈਂਟ ਕ੍ਰੀਏਟ ਹੋਇਆ ਜੀ ਤੁਹਾਡੇ ਪਿੰਡ 'ਚ? ਹਾਂਜੀ, ਬੜਾ ਟੈਲੈਂਟ ਕ੍ਰੀਏਟ ਹੋਇਆ ਜੀ। ਅੱਛਾ, ਤੇ ਉਹਨਾਂ ਨਾਲ ਦੇਖ ਕੇ ਅਸੀਂ ਸ਼ਾਮ ਨੂੰ ਗਰਾਊਂਡ 'ਚ ਜਾਂਦੇ ਸੀ। ਤੁਹਾਡੇ ਜਿਹੜੇ ਸੀਨੀਅਰ ਪਲੇਅਰ ਹੈ ਜੀ, ਤੁਹਾਡੇ ਤੋਂ ਪਹਿਲੇ ਬੈਚ ਦੇ, ਕਿਹੜੇ ਹੈ ਜੀ ਨਾਮਵਰ ਪਲੇਅਰ ਜੀ ਇਸ ਇਲਾਕੇ ਦੇ, ਜਿਹੜੇ ਕਿ ਪਾਕਿਸਤਾਨ ਦੇ ਮੁਖਤਲਿਫ ਇਲਾਕਿਆਂ 'ਚ ਜਾ ਕੇ ਓਪਨ ਨੁਮਾਇੰਦਗੀ ਕਰਦੇ ਆ ਜਾਂ ਬਾਹਰ ਵੀ ਗਏ ਆ ਜੀ? ਇਹ ਸਾਡੇ ਪਿੰਡ ਦਾ ਜੀ ਮਨਜ਼ੂਰ ਸ਼ਾਹ। ਅੱਛਾ ਜੀ, ਮਨਜ਼ੂਰ ਸ਼ਾਹ ਜੀ। ਹਾਂਜੀ, ਵਾਹ ਕੈਨਲ ਖੇਲਦੇ ਆ ਜੀ, POF ਵੱਲੋਂ। ਅੱਛਾ ਜੀ। ਤੇ ਉਸ ਤੋਂ ਇਲਾਵਾ ਜੀ ਅਨਵਰ ਅਲੀ ਫੂਨਾ। ਅੱਛਾ ਜੀ। ਇਹ ਬੜੇ ਅੱਛੇ ਪਲੇਅਰ ਸੀ ਔਰ ਬੜੇ ਨਾਮੀ ਗ੍ਰਾਮੀ ਪਲੇਅਰ ਸੀ। ਠੀਕ ਜੀ। ਇਹਨਾਂ ਨਾਲ ਦੇਖ ਕੇ ਹੋਰ ਵੀ ਕਾਫੀ ਪਲੇਅਰ ਆ ਸਾਡੇ ਪਿੰਡ ਦੇ ਐਸੇ ਜਿਹੜੇ ਬੜੇ ਅੱਛੇ ਪਲੇਅਰ, ਜਿਨ੍ਹਾਂ ਨਾਲ ਦੇਖ ਕੇ ਮੈਨੂੰ ਸ਼ੌਕ ਪੈਦਾ ਹੋਇਆ। ਸਹੀ ਜੀ। ਤੇ ਉਹਨਾਂ ਨਾਲ ਦੇਖ ਕੇ ਮੈਂ ਜਾਂਦਾ ਸੀ ਗਰਾਊਂਡ 'ਚ, ਸ਼ਾਮ ਨੂੰ ਉਹਨਾਂ ਨੂੰ ਦੇਖਦਾ ਸੀ ਖੇਲਦਿਆਂ ਨੂੰ, ਫਿਰ ਖੇਲਦਾ ਸੀ ਮਾੜਾ ਚੰਗਾ। ਜੀ। ਉਹਨਾਂ ਨਾਲ ਦੇਖ ਕੇ ਮੇਰਾ ਸਾਰਾ ਸ਼ੌਕ ਪੈਦਾ ਹੋਇਆ। ਸਹੀ। ਯਾਨੀ ਤੁਹਾਨੂੰ ਗਰੂਮ ਸਕੂਲ ਦੇ ਸਟਾਫ ਤੋਂ ਇਲਾਵਾ ਤੁਹਾਨੂੰ ਤੁਹਾਡੇ ਪਿੰਡ ਦੇ ਸੀਨੀਅਰ ਪਲੇਅਰ ਉਹਨਾਂ ਨੇ ਗਰੂਮ ਕੀਤਾ ਜੀ ਤੁਹਾਨੂੰ? ਹਾਂਜੀ, ਸਾਡੇ ਪਿੰਡ ਦੀ ਮਾਸ਼ਾਅੱਲਾ ਸ਼ੁਰੂ ਤੋਂ ਟੀਮ ਬੜੀ ਅੱਛੀ ਸੀ। ਸਾਡੇ ਪਿੰਡ 'ਚ ਫੁੱਟਬਾਲ ਦਾ ਬਹੁਤ ਸ਼ੌਕ ਆ ਔਰ ਬਹੁਤ ਟੈਲੈਂਟਡ ਪਿੰਡ ਹੈ ਜੀ ਇਹ ਫੁੱਟਬਾਲ ਦੇ ਬਾਰੇ। ਮਾਸ਼ਾਅੱਲਾ ਜੀ। ਜੇ ਤੁਸੀਂ 8ਵੀਂ ਕਲਾਸ 'ਚ ਪੜ੍ਹਦੇ ਸੋ ਜੀ, ਤੁਸੀਂ ਸਕੂਲ ਦੇ ਨੁਮਾਇੰਦਗੀ ਕਰਦਿਆਂ ਹੋਏ ਆ ਜੀ ਮੁਕਾਬਲੇ ਵਿਨ ਕੀਤੇ ਜਾਂ ਕਿ ਤੁਹਾਡੇ ਸਕੂਲ ਨੇ ਲੂਜ਼ ਕੀਤਾ ਜੀ ਉਦੋਂ? ਮੈਂ ਜੀ 9ਵੀਂ ਕਲਾਸ 'ਚ ਪੜ੍ਹਦਾ, 8ਵੀਂ 9ਵੀਂ 'ਚ। ਹਾਂਜੀ। ਤੇ ਅਸੀਂ ਇੱਥੋਂ ਤਹਿਸੀਲ ਦਾ ਜਿਹੜਾ ਇਵੈਂਟ ਸੀਗਾ ਉਹ ਜਿੱਤ ਲਿਆ ਸਕੂਲ ਦਾ। ਅੱਛਾ ਜੀ। ਇਸ ਤੋਂ ਬਾਅਦ ਸਮੁੰਦਰੀ ਗਏ ਸੀ, ਉੱਥੇ ਅਸੀਂ ਲੂਜ਼ ਕਰ ਗਏ ਸੀ। ਅੱਛਾ ਜੀ। ਹਾਂਜੀ। ਸਹੀ ਜੀ। ਤੇ ਤੁਸੀਂ ਜਦੋਂ ਸਟਾਰਟ ਕੀਤਾ ਫੁੱਟਬਾਲ ਜੀ, ਜ਼ਿਆਦਾਤਰ ਤੁਹਾਨੂੰ ਫਿਰ ਰਫਾਕਤ ਕਿਹਨਾਂ ਦੀ ਹੋਈ ਜੀ? ਕਿਹਨਾਂ ਦੇ ਕੋਲੋਂ ਸਿੱਖਿਆ? ਤੁਹਾਨੂੰ ਗਾਈਡ ਕਿਹਨਾਂ ਨੇ ਕੀਤਾ ਜੀ? ਤਕਨੀਕ ਕਿਹਨਾਂ ਨੇ ਸਿਖਾਈ ਜੀ ਫੁੱਟਬਾਲ ਦੀ? ਜੀ ਮੈਂ ਆਪਣੇ ਪਿੰਡ 'ਚ ਮਾੜਾ ਚੰਗਾ ਖੇਡਦਾ ਸੀਗਾ। ਉਸ ਤੋਂ ਬਾਅਦ ਇੱਥੇ ਘੋਨੇ ਇੱਕ ਟੂਰਨਾਮੈਂਟ ਹੁੰਦਾ ਸੀ ਨਾਲ ਦੇ ਪਿੰਡ 'ਚ। ਅੱਛਾ ਜੀ। ਸਾਡੇ ਪਿੰਡ ਦੀ ਟੀਮ ਖੇਡ ਰਹੀ ਸੀ ਉੱਥੇ, ਤੇ 10-11 ਬੰਦੇ ਸੀਗੇ, ਮਸੀਂ ਪੂਰੇ ਸੀਗੇ, ਕੰਮਾਂ ਕਾਰਾਂ ਵਾਲੇ ਬੰਦੇ ਸੀਗੇ। ਤੇ ਟੀਮ ਵੀ ਪੂਰੀ ਨਹੀਂ ਸੀ ਹੁੰਦੀ? ਪੂਰੀ ਨਹੀਂ ਸੀ ਹੁੰਦੀ। ਉਸ ਨਾ ਛੁੱਟੀ ਦਾ ਟਾਈਮ ਨਹੀਂ ਸੀਗਾ। ਸਾਡੇ ਇੱਥੇ ਹੌਜ਼ਰੀ ਲੈਣ ਜ਼ਿਆਦਾ ਆ। ਹਾਂਜੀ। ਉਹ ਨਾ ਕੋਈ ਟਾਈਮ ਇਸ ਹਿਸਾਬ ਦਾ ਸੀਗਾ ਕਿ ਹੌਜ਼ਰੀ ਛੁੱਟੀ ਨਹੀਂ ਸੀ ਪਲੇਅਰਾਂ ਨੂੰ ਮਿਲ ਰਹੀ ਨਾ। ਅੱਛਾ ਜੀ। ਉਹ 11 ਪਲੇਅਰ ਸੀਗੇ, ਇੱਕ ਪਲੇਅਰ ਦੇ ਲਾਗੇ ਨੂਨ ਨਬੀ ਸ਼ਾਹ 60। ਅੱਛਾ ਜੀ। ਮੈਂ ਬਾਹਰ ਬੈਠਾ ਸੀ ਤੇ ਉਹਨਾਂ ਨੇ ਨਾ ਉਹਦੇ ਬੂਟ ਬਾਟ ਪਵਾਏ, ਮੈਨੂੰ ਖਿਲਾਤਾ। ਤੁਹਾਨੂੰ ਚੇਂਜ 10 ਮਿੰਟ ਖਿਲਾਤਾ। ਅੱਛਾ ਜੀ। ਇੱਥੋਂ ਫਿਰ ਮੈਨੂੰ ਦੇਖਿਆ ਜੀ ਇੱਥੇ ਖੇਲਦਿਆਂ ਨੂੰ ਨਾ ਗੱਟੀ ਦਾ ਸੀਗੇ ਮੇਰੇ ਉਸਤਾਦ ਅਸ਼ਰਫ ਮੱਤਾ ਸਾਹਿਬ। ਅੱਛਾ ਜੀ। ਉਹਨਾਂ ਨੇ ਦੇਖਿਆ ਤੇ ਉਸ ਤੋਂ ਬਾਅਦ ਨਾ ਡਿਵੀਜ਼ਨ ਦੇ ਮੁਕਾਬਲੇ ਹੋ ਰਹੇ ਸੀ ਡਿਸਟ੍ਰਿਕਟ ਦੇ ਅੰਡਰ 14 ਦੇ। ਠੀਕ ਜੀ। ਉਹਨਾਂ ਨੇ ਇੱਦਾਂ ਹੀ ਮਸ਼ਵਰਾ ਦਿੱਤਾ ਸਾਡੇ ਵੱਡਿਆਂ ਨੂੰ ਕਿ ਆਹ ਮੁੰਡਾ ਮੈਨੂੰ ਦਿਓ ਜੀ। ਹਾਂ, ਇਹ ਮੁੰਡੇ ਨੂੰ ਨਾ ਉੱਥੇ ਟਰਾਇਲਾਂ ਦੇ ਭੇਜੋ ਜੀ। ਉਹ ਠੀਕ ਜੀ। ਤੇ ਉਸ ਤੋਂ ਫਿਰ ਮੈਂ ਉੱਥੇ ਟਰਾਇਲ ਦਿੱਤੇ ਸੀ। ਹਾਂਜੀ। ਤੇ ਇੱਥੇ ਡਿਵੀਜ਼ਨ ਦੀ ਟੀਮ ਸਿਲੈਕਟ ਹੋਇਆ। ਅੱਛਾ। ਫਿਰ ਉਸ ਤੋਂ ਬਾਅਦ ਜੀ ਸਾਹੀਵਾਲ ਸੀ ਨੈਸ਼ਨਲ ਚੈਂਪੀਅਨਸ਼ਿਪ ਜੀ। ਸਾਹੀਵਾਲ ਨੈਸ਼ਨਲ ਚੈਂਪੀਅਨਸ਼ਿਪ ਖੇਲੀ। ਉਸ ਤੋਂ ਬਾਅਦ ਤਕਰੀਬਨ ਕੋਈ 80-90 ਪਲੇਅਰ ਪੂਰੇ ਪਾਕਿਸਤਾਨ 'ਚ ਸਿਲੈਕਟ ਹੋਏ ਸੀ ਜੀ। ਉਹਨਾਂ 'ਚ ਮੇਰਾ ਨਾਮ ਆ ਗਿਆ ਮਾਸ਼ਾਅੱਲਾ। ਤੇ ਫਿਰ ਉਹਨਾਂ 80-90 ਦੇ ਵਿੱਚੋਂ ਅੱਲਾਹ ਪਾਕ ਨੇ ਰਹਿਮਤ ਕੀਤੀ, ਮੇਰੀ ਬਾਂਹ ਫੜ ਲਈ ਮਾਸ਼ਾਅੱਲਾ ਜੀ। ਤੇ ਮੈਂ ਪਾਕਿਸਤਾਨ ਟੀਮ ਦੇ ਵਿੱਚ ਅੰਡਰ 14 ਟੀਮ ਦੇ ਵਿੱਚ ਆ ਗਿਆ। ਅੱਛਾ ਜੀ। ਮੈਂ ਉਸ ਟੀਮ ਦੇ ਨਾਲ ਪਹਿਲੀ ਦਫਾ ਇਰਾਨ ਗਿਆ ਸੀ। ਇਰਾਨ ਗਏ ਜੀ? ਹਾਂਜੀ। ਤੇ ਤੁਸੀਂ ਜਦੋਂ ਇਰਾਨ ਗਏ ਜੀ, ਪਾਕਿਸਤਾਨ ਦੀ ਨੁਮਾਇੰਦਗੀ ਕੀਤੀ, ਗਰਾਊਂਡ ਦੇ ਵਿੱਚ ਤੁਸੀਂ ਕਿਹੜੀ ਸਾਈਡ ਦੇ ਉੱਤੇ ਖੇਡੇ ਜੀ? ਮੈਂ ਡਿਫੈਂਡਰ ਖੇਡਦਾ ਸੀ ਸ਼ੁਰੂ ਤੋਂ। ਅੱਛਾ ਜੀ। ਸ਼ੁਰੂ ਤੋਂ ਹੁਣ ਤੱਕ ਤੁਸੀਂ
ਕੋਈ ਸਾਈਡ ਚੇਂਜ ਵੀ ਕੀਤੀ ਜੀ? ਹਾਂਜੀ, ਮੈਂ ਮਿਡਫੀਲਡ ਵੀ ਖੇਲ ਲੈਂਦਾ, ਫਾਰਵਰਡ ਵੀ ਖੇਲ ਲੈਂਦਾ। ਅੱਛਾ ਜੀ। ਆਪਣੇ ਪਿੰਡ ਦੀ ਟੀਮ ਦੇ ਵਿੱਚ ਮੈਂ ਸਾਰੇ ਸਾਡਾ ਹੀ ਖੇਲ ਲੈਂਦਾ, ਇੱਕ ਕੀਪਰ ਤੋਂ ਤੇ ਸਿਵਾ। ਜਦੋਂ ਤੁਸੀਂ ਹੈਰਾਨ ਬਾਹਰ ਵੀ ਹੋਏ, ਖੇਲ ਲੈਂਦਾ। ਤੁਹਾਡੇ ਪਿੰਡ ਦਾ ਵੀ ਬੜਾ ਅਹਿਸਾਸ ਹੋਣਾ ਕਿ ਸਾਡਾ ਇੱਕ ਯੰਗਸਟਰ ਬਲਕਿ ਟੀਨਏਜਰਸ ਜੀ, ਸਾਡਾ ਇੱਕ ਬੱਚਾ ਦੂਸਰੇ ਮੁਲਕ ਗਿਆ। ਪਿੰਡ ਵਾਲੇ ਬਹੁਤ ਐਕਸਾਈਟਿਡ ਹੋਣੇ ਆ ਜੀ। ਹਾਂਜੀ ਜੀ, ਪਿੰਡ ਵਾਲੇ ਬੜੇ ਮੇਰੇ ਖੁਸ਼ ਸੀਗੇ, ਤੁਹਾਡੀ ਮਾਸ਼ਾਅੱਲਾ ਬੜੀ ਓਵਰਆਲ ਸਪੋਰਟ ਟੀਮ ਦੀ ਕੀਤੀ। ਕੀ ਪਰਫਾਰਮੈਂਸ ਰਹੀ ਜੀ ਉੱਥੇ? ਇਰਾਨ ਦੇ ਵਿੱਚ ਅਸੀਂ ਲੂਜ਼ ਕਰ ਗਏ ਸੀਗੇ। ਉਹ ਲੋਕ ਜਾਂ ਉਹਨਾਂ ਦਾ ਫੁੱਟਬਾਲ ਸਾਡੇ ਤੋਂ ਬਹੁਤ ਅੱਛਾ। ਅੱਛਾ ਜੀ। ਸਾਡੇ ਪਾਕਿਸਤਾਨ ਦੇ ਵਿੱਚ ਉਹ ਫੈਸਿਲਿਟੀਜ਼ ਨਹੀਂ ਹੈਗੀ। ਠੀਕ ਜੀ। ਸਾਡੇ ਪਾਕਿਸਤਾਨ ਦੇ ਪਲੇਅਰਾਂ ਨੂੰ ਤਾਂ ਵੈਸੇ ਖੇਲ ਦੇਖ ਲੈਣ ਤਾਂ ਉਹ ਕਹਿਣ। ਤੁਸੀਂ ਤਕਰੀਬਨ 9ਵੀਂ ਕਲਾਸ ਦੇ ਸਟੂਡੈਂਟ ਸੀਗੇ ਜੀ? ਹਾਂਜੀ, 9ਵੀਂ 10ਵੀਂ ਦਾ ਸਟੂਡੈਂਟ ਸੀ। ਅੱਛਾ ਜੀ। ਫਿਰ ਉਸ ਤੋਂ ਬਾਅਦ ਜੀ ਤੁਸੀਂ ਜਦੋਂ ਮੈਟ੍ਰਿਕ ਕਰ ਲਈ ਜੀ, ਫਿਰ ਤੁਸੀਂ ਇੱਥੇ ਵੀ ਆਪਣੇ ਖੇਲਦੇ ਰਹੇ ਜੀ? ਆਪਣੇ ਪਿੰਡ ਵੱਲੋਂ ਵੀ ਓਪਨ ਵੀ ਜਾਂਦੇ ਰਹੇ ਆਪਣੇ ਏਰੀਆ ਦੇ ਵਿੱਚ, ਆਪਣੇ ਇਲਾਕੇ 'ਚ? ਹਾਂਜੀ। ਫਿਰ ਮੈਟ੍ਰਿਕ ਤੋਂ ਬਾਅਦ ਜੀ ਤੁਸੀਂ? ਮੈਟ੍ਰਿਕ ਤੋਂ ਬਾਅਦ ਜੀ ਕਰਾਚੀ ਗੈਸ ਦੇ ਇੱਥੇ ਟ੍ਰਾਇਲ ਹੋਏ ਸੀ ਫੈਸਲਾਬਾਦ 'ਚ। ਅੱਛਾ ਜੀ। ਉਹ ਮੈਂ ਟ੍ਰਾਇਲ ਦਿੱਤੇ। ਹਾਂਜੀ। ਉੱਥੋਂ ਜੀ ਮੈਂ ਸਿਲੈਕਟ ਹੋ ਗਿਆ ਮਾਸ਼ਾਅੱਲਾ। ਕਰਾਚੀ ਗੈਸ ਦੇ ਵਿੱਚ। ਅੱਛਾ ਜੀ। ਇਹ 2011 ਦੀ ਗੱਲ ਹੈ ਜੀ। ਠੀਕ ਜੀ। ਉਹ ਬੀ ਡਿਵੀਜ਼ਨ ਖੇਲੀ ਸੀ ਕਰਾਚੀ ਗੈਸ ਉਸ ਦਫਾ। ਅੱਛਾ ਜੀ। ਬੀ ਡਿਵੀਜ਼ਨ ਮੈਂ ਖੇਲੀ ਕਰਾਚੀ ਗੈਸ ਵੱਲੋਂ। ਉਸ ਤੋਂ ਬਾਅਦ ਫਿਰ PIA 'ਚੋਂ ਮੈਨੂੰ ਆਫਰ ਹੋਈ ਜੀ। ਅੱਛਾ ਜੀ। ਮੈਂ PIA ਚਲਾ ਗਿਆ। ਅੱਛਾ ਜੀ। ਮੈਂ 3 ਸਾਲ PIA 'ਚ ਖੇਲਿਆ ਜੀ। ਠੀਕ ਜੀ। PIA ਤੁਸੀਂ ਕੰਟੈਕਟ ਤੇ ਗਏ ਸੀਗੇ ਜੀ? ਹਾਂਜੀ, ਮੈਂ ਕੰਟੈਕਟ ਤੇ ਗਿਆ ਸੀ PIA ਦੇ ਜੀ। ਵਿੱਚ। PIA ਦੇ ਵਿੱਚੋਂ ਜਦੋਂ ਮੈਂ 2014 ਦੇ ਵਿੱਚ 15 ਦੇ ਵਿੱਚ PIA ਛੱਡ ਕੇ ਮੈਂ ਵਾਪਡਾ ਜਾ ਗਿਆ। ਤੇ ਸੂਈ ਗੈਸ ਤੁਸੀਂ ਕਿੰਨਾ ਟਾਈਮ ਰਹੇ ਜੀ? ਸੂਈ ਗੈਸ 'ਚ ਮੈਂ ਸਿਰਫ 6 ਮਹੀਨੇ ਜਾਂ ਸਾਲ ਰਿਹਾ ਜੀ ਇੱਕ। ਠੀਕ ਜੀ। ਤੇ ਸੂਈ ਗੈਸ ਤੇ PIA ਦੇ ਪਲੇਟਫਾਰਮ ਤੋਂ ਵੀ ਤੁਹਾਨੂੰ ਮੁਲਕੋਂ ਬਾਹਰ ਜਾਣ ਦਾ ਇਤਫਾਕ ਹੋਇਆ ਜੀ? ਹਾਂਜੀ, PIA ਦੇ ਪਲੇਟਫਾਰਮ ਤੋਂ ਸੂਈ ਗੈਸ ਦੇ ਪਲੇਟਫਾਰਮ ਤੋਂ ਮੈਂ ਕਾਫੀ ਦਫਾ ਬਾਹਰ ਗਿਆ। ਕਿਹੜੇ ਮੁਲਕ 'ਚ ਗਏ ਜੀ? ਉਸ ਤੋਂ ਬਾਅਦ ਇਰਾਨ ਤੋਂ ਬਾਅਦ ਅਗਲੇ ਸਾਲ ਮੈਂ ਮਲੇਸ਼ੀਆ ਗਿਆ। ਉਹ ਤੁਸੀਂ PF ਵੱਲੋਂ ਗਏ ਜਾਂ ਉੱਧਰੋਂ ਗਏ ਜੀ ਅੰਡਰ 14 ਵੱਲੋਂ ਜੀ? ਨਹੀਂ, ਉਧਰੋਂ ਗਿਆ ਜਦੋਂ ਬੀ ਡਿਵੀਜ਼ਨ ਖੇਡ ਰਿਹਾ ਸੀਗਾ। ਅੱਛਾ ਜੀ। ਸੂਈ ਗੈਸ ਵੱਲ। ਠੀਕ ਜੀ। ਹਾਂਜੀ। ਉਸ ਤੋਂ ਬਾਅਦ ਫਿਰ ਮੈਂ ਮਲੇਸ਼ੀਆ ਗਿਆ। ਅੱਛਾ ਜੀ। ਮਲੇਸ਼ੀਆ ਤੋਂ ਬਾਅਦ ਥਾਈਲੈਂਡ ਵੀ ਗਿਆ। ਅੱਛਾ ਜੀ। ਥਾਈਲੈਂਡ ਤੁਸੀਂ ਕਿਹੜੇ ਪਲੇਟਫਾਰਮ ਤੋਂ ਗਏ ਜੀ? ਥਾਈਲੈਂਡ ਮੈਂ ਗਿਆ ਇਸ ਪਲੇਟਫਾਰਮ PIA ਦੇ ਪਲੇਟਫਾਰਮ। ਅੱਛਾ ਜੀ। PIA ਨੇ ਤੁਹਾਨੂੰ ਕਿੰਨੇ ਟੂਰ ਕਰਵਾਏ ਜੀ? PIA ਵੱਲੋਂ ਮੇਰੇ ਜੀ ਕੋਈ 5-6 ਟੂਰ। ਮਾਸ਼ਾਅੱਲਾ ਜੀ। 3 ਸਾਲਾਂ ਦੇ ਵਿੱਚ ਜੀ? ਹਾਂਜੀ। ਵੈਲ ਡਨ। ਅੱਛਾ, PIA ਤੋਂ ਬਾਅਦ ਫਿਰ ਤੁਸੀਂ ਕਿਹੜਾ ਮਹਿਕਮੇ 'ਚ ਮੂਵ ਕੀਤਾ ਜੀ? PIA ਦੇ ਵਿੱਚ PIA ਤੋਂ ਬਾਅਦ ਹੀ ਯਾਨੀ ਕਹਿ ਲਓ ਕਿ ਪਾਕਿਸਤਾਨ ਦੇ ਵਿੱਚ ਕੋਈ ਵੀ ਡਿਪਾਰਟ ਐਸੇ ਨਹੀਂ ਸੀ ਜਿਹਨੇ ਮੈਨੂੰ ਨਹੀਂ ਆਫਰ ਕੀਤੀ। ਜਦੋਂ PIA ਤੁਸੀਂ ਖੇਲਦੇ ਸੀਗੇ? ਜਦੋਂ ਮੈਂ ਖੇਡਦਾ ਸੀ PIA ਦੇ ਵਿੱਚ। ਅੱਛਾ ਜੀ। ਉਸ ਤੋਂ ਬਾਅਦ ਲੇਕਿਨ ਮੈਂ ਬੈਸਟ ਸਮਝਿਆ ਜਾਂ ਬਿਹਤਰ ਸਮਝਿਆ ਵਾਪਡਾ ਨੂੰ। ਮੈਂ ਵਾਪਡਾ ਜੁਆਇਨ ਕੀਤੀ। ਅੱਛਾ, ਵਾਪਡਾ ਤੁਸੀਂ ਲੈਸਕੋ ਦੇ ਵਿੱਚ ਹੋ ਫੈਸਕੋ 'ਚ? ਮੈਂ ਲੈਸਕੋ ਜੀ। ਅੱਛਾ ਜੀ। ਤੇ ਕਿੰਨਾ ਚਿਰ ਹੋ ਗਿਆ ਤੁਹਾਨੂੰ ਵਾਪਡਾ ਦੇ ਵਿੱਚ ਜੀ? ਮੈਨੂੰ ਲੈਸਕੋ ਦੇ ਵਿੱਚ 7 ਸਾਲ ਹੋ ਗਏ। 7 ਸਾਲ। 7 ਸਾਲਾਂ 'ਚ ਤੁਸੀਂ ਜੀ ਵਾਪਡਾ ਦੇ ਪਲੇਟਫਾਰਮ ਤੋਂ ਕਿਹੜੇ ਮੁਲਕ ਜਾਣ ਦਾ ਤੁਹਾਨੂੰ ਇਤਫਾਕ ਹੋਇਆ ਜੀ? ਤਕਰੀਬਨ ਜਦੋਂ ਦਾ ਮੈਂ ਵਾਪਡਾ 'ਚ ਆਇਆ 7 ਸਾਲ ਹੋ ਗਏ। 7 ਸਾਲ ਤੋਂ ਪਾਕਿਸਤਾਨ ਦਾ ਫੁੱਟਬਾਲ ਹੀ ਬੰਦ ਆ। ਅੱਛਾ ਜੀ। ਸਿਆਸਤ ਦਾ ਸ਼ਿਕਾਰ ਆ, ਇਲੈਕਸ਼ਨ ਦਾ ਮਸਲਾ ਬਣਿਆ। ਹਾਂਜੀ। ਫੈਸਲ ਸਾਲੇਹਾਦ ਗਰੁੱਪ ਆ ਤੇ ਦੂਸਰਾ ਇੱਕ ਹੋਰ ਗਰੁੱਪ ਆ ਜੀ, ਇਹਨਾਂ ਦੀ ਆਪਸ 'ਚ ਕਲਸ਼ ਆ। ਅੱਛਾ ਜੀ। ਤਕਰੀਬਨ 2015 ਤੋਂ ਬਾਅਦ 2022 ਆ ਗਈ ਆ ਪਾਕਿਸਤਾਨ ਦਾ ਫੁੱਟਬਾਲ ਬੈਨ ਆ ਇੰਟਰਨੈਸ਼ਨਲ ਲੈਵਲ ਤੇ। ਬਾਕੀ ਪਾਕਿਸਤਾਨ ਦੇ ਵਿੱਚ ਇਵੈਂਟ ਛੋਟੇ ਮੋਟੇ ਹੋ ਰਹੇ ਆ। ਤੇ ਇਹਦੇ ਨਾਲ ਜਿਹੜੀ ਉਹਨਾਂ ਦੀ ਆਪਣੀ ਚਪਕਲਸ਼ ਆ, ਤਸਾਦਮ ਆ, ਇਹਦੇ ਨਾਲ ਪਲੇਅਰਾਂ ਦਾ ਨੁਕਸਾਨ ਆ ਜੀ? ਇਹਦੇ ਨਾਲ ਪਲੇਅਰਾਂ ਦਾ ਬਹੁਤ ਨੁਕਸਾਨ ਆ ਜੀ। ਪਲੇਅਰ ਜਿੰਨੇ ਵੀ ਫੁੱਟਬਾਲਰ ਆ ਤਕਰੀਬਨ ਗਰੀਬ ਆ। ਬਿਲਕੁਲ ਜੀ। ਠੀਕ ਆ ਜੀ। ਇਹਦਾ ਬਹੁਤ ਜ਼ਿਆਦਾ ਨੁਕਸਾਨ ਆ। ਜਿਹੜੇ ਯੰਗ ਪਲੇਅਰ ਆ ਜਾਂ ਜੂਨੀਅਰ ਬੱਚੇ ਆ, ਇਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੈ। ਤੁਹਾਡੀ ਕੋਈ ਤੁਸੀਂ ਕੀ ਚਾਹੁੰਦੇ ਆ ਕਿ ਇਹ ਕਿਸ ਤਰ੍ਹਾਂ ਸੱਦੇਬਾਬ ਹੋਵੇ, ਇਹਦਾ ਹੱਲ ਕਿਸ ਤਰ੍ਹਾਂ ਹੋਵੇ ਜੀ? ਅਸੀਂ ਕਹਿੰਦੇ ਆ ਜੀ ਕੋਈ ਵੀ ਦੋਨਾਂ ਗਰੁੱਪਾਂ ਦੀ ਆਪਸ ਦੇ ਵਿੱਚ ਸੁਲ੍ਹਾ ਦੇ ਨਾਲ ਜਿੱਦਾਂ ਵੀ ਆ ਪਾਕਿਸਤਾਨ ਦਾ ਫੁੱਟਬਾਲ ਚੱਲੇ, ਤਾਂ ਕਿ ਜਿਹੜੇ ਗਰੀਬ ਬੱਚੇ ਆ ਜਾਂ ਯੰਗ ਬੱਚੇ ਆ ਨਾ, ਇਹਨਾਂ ਨੂੰ ਉੱਪਰ ਆਉਣ ਦਾ ਮੌਕਾ ਮਿਲੇ। ਸਹੀ ਹੈ। ਨੈਸ਼ਨਲ ਲੀਗ ਅੱਗੇ ਹਰ ਦਫਾ ਰੈਗੂਲਰ ਹੁੰਦੀ ਸੀ, ਹੁਣ ਨੈਸ਼ਨਲ ਲੀਗ ਨਹੀਂ ਹੋ ਰਹੀ ਕੋਈ 6-7 ਸਾਲ ਤੋਂ, ਤਾਂ ਕਿ ਕੋਈ ਵੀ ਡਿਪਾਰਟਮੈਂਟ ਜਾਂ ਮਹਿਕਮੇ ਆ ਉਹ ਨਵੇਂ ਪਲੇਅਰ ਨਹੀਂ ਲੈ ਰਹੇ, ਕਿਉਂਕਿ ਇਵੈਂਟ ਕੋਈ ਨਹੀਂ ਆਇਆ, ਉਹਨਾਂ ਨੇ ਪਲੇਅਰ ਲੈ ਕੇ ਕੀ ਕਰਨੇ ਆ। ਤੇ 2-4 ਮਹਿਕਮੇ ਵਿੱਚ ਐਸੇ ਵੀ ਆ ਜਿਨ੍ਹਾਂ ਨੇ ਆਪਣੀਆਂ ਟੀਮਾਂ ਖਤਮ ਕਰ ਦਿੱਤੀਆਂ। ਸਹੀ ਜੀ। ਜਿਹੜੇ ਪਲੇਅਰ ਆ ਵਿਚਾਰੇ ਬੇਰੁਜ਼ਗਾਰ ਹੋ ਗਏ ਆ। ਇਹ ਜਿਹੜਾ ਇੱਕ ਪਲੇਅਰ ਆ ਜੀ, ਇਹਦੇ ਨਾਲ ਇਹਦਾ ਘਰ ਦਾ, ਇਹਦਾ ਖਾਨਦਾਨ ਦਾ ਪੂਰਾ ਸਿਲਸਿਲਾਕਾਰ ਉਸ ਪਲੇਅਰ ਦੇ ਸਿਰ ਤੇ ਚੱਲਦਾ ਹੁੰਦਾ ਜੀ। ਇਹਦੀ ਵਜ੍ਹਾ ਤੋਂ ਕਈ ਸਾਰੇ ਘਰ ਮਸਲਨ ਕਿ ਖਾਨਦਾਨ ਜਿਹੜੇ ਨਾ ਬੇਰੁਜ਼ਗਾਰ ਹੋ ਉਹ ਗਏ, ਡਿਸਟਰਬ ਹੋਏ ਆ ਜੀ ਫਾਈਨੈਂਸ਼ਲੀ ਤੌਰ ਤੇ। ਹਾਂਜੀ। ਸਹੀ ਜੀ। ਇਸ ਵਾਸਤੇ ਸਾਡੀ ਇਹ ਦੁਆ ਆ ਤੇ ਔਰ ਅਪੀਲ ਆ ਕਿ ਜਿਹੜਾ ਫੁੱਟਬਾਲ ਹੈ ਨਾ ਪਾਕਿਸਤਾਨ ਦੇ ਵਿੱਚ, ਇਹ ਰੈਗੂਲਰਲੀ ਚੱਲਣਾ ਚਾਹੀਦਾ। ਅੱਛਾ ਭਾਜੀ, ਮਹਿਕਮੇ ਤੋਂ ਹਟ ਕੇ ਜੀ ਜਿੱਦਾਂ ਬੰਦੇ ਦੋਸਤਾਂ ਨਾਲ ਤਲਕ ਹੁੰਦੇ ਆ, ਪਲੇਅਰਸ ਨਾਲ ਤਲਕ ਹੁੰਦੇ ਆ, ਇਸ ਬਣਾ ਦੇ ਤੇ ਤੁਸੀਂ ਇਸ ਏਰੀਆ ਦੇ ਵਿੱਚ ਜੀ ਤੁਹਾਡੇ ਕਿਹੜੇ ਪਲੇਅਰ ਆ ਜਿਨ੍ਹਾਂ ਨਾਲ ਤੁਹਾਡੇ ਬਹੁਤ ਅੱਛੇ ਤਲਕ ਆ, ਜਿਨ੍ਹਾਂ ਕੋਲ ਤੁਸੀਂ ਆਉਂਦੇ ਜਾਂਦੇ ਆ, ਤੁਸੀਂ ਉਹਨਾਂ ਦੇ ਮੈਚ ਜਾ ਕੇ ਖੇਡਦੇ ਆ, ਤੁਹਾਨੂੰ ਜ਼ਰੂਰਤ ਪੈਂਦੀ ਤੁਸੀਂ ਉਹਨਾਂ ਨੂੰ ਇਨਵਾਈਟ ਕਰਦੇ ਆ ਜੀ? ਮੇਰਾ ਇਹ ਸਭ ਤੋਂ ਜ਼ਿਆਦਾ ਜਿਹੜਾ ਫੁੱਟਬਾਲ ਦੇ ਵਿੱਚ ਤਲਕ ਆ ਨਾ, ਪਿਆਰ ਆ, ਮੁਹੱਬਤ ਆ ਸੁਨੇਹਾ ਸ਼ਾਹ ਦੇ ਨਾਲ। ਅੱਛਾ ਜੀ। ਉਹ ਕਹਿ ਲਓ ਜੀ ਮੇਰਾ ਭਾਈ ਵੀ ਆ। ਠੀਕ ਜੀ। ਸਭ ਕੁਛ ਹੀ ਹੈ ਮੇਰੇ। ਸਹੀ ਜੀ।
ਠੀਕ ਹੈ। ਉਸ ਤੋਂ ਬਾਅਦ ਜਿਹੜਾ ਮੇਰਾ ਤਲਕ ਉਹ ਹੈਗਾ ਵਸੀਮ ਅਬਾਸ ਔਲਖ ਦੇ ਨਾਲ। ਅੱਛਾ ਜੀ। ਫੁੱਟਬਾਲ ਦੇ ਵਿੱਚ ਇੱਕ ਤੀਸਰਾ ਬੰਦਾ ਹੋਰ ਹੈ ਜੀ, ਅੰਸਰ ਅਬਾਸ। ਅੱਛਾ, ਅੰਸਰ ਬਾਸ ਅੱਛੂ ਜੀ। ਹਾਂਜੀ, ਅੰਸਰ ਅਬਾਸ ਅੱਛੂ। ਇਹਨਾਂ ਤਿੰਨਾਂ ਬੰਦਿਆਂ ਦੇ ਨਾਲ ਮੇਰਾ ਬਹੁਤ ਪਿਆਰ ਮੁਹੱਬਤ ਆ। ਅੱਛਾ ਜੀ। ਇਹ ਕਹਿ ਲਓ ਜੀ ਮੇਰੇ ਭਾਈ ਆ। ਸਹੀ ਜੀ। ਹਾਂ, ਇਹਨਾਂ ਦੇ ਨਾਲ ਮੇਰਾ ਸਭ ਤੋਂ ਜੇ ਤੁਹਾਨੂੰ ਕਿਤੇ ਵੀ ਕਹਿਣ ਫਿਰ ਤੁਸੀਂ ਆਪਣੀ ਸਾਰੀ ਮਸੂਬੇ ਛੱਡ ਕੇ ਜਾ ਕੇ ਇਹਨਾਂ ਦਾ ਮੈਚ ਖੇਲ ਕੇ ਆਉਂਦੇ ਆ? ਹਾਂਜੀ, ਫਿਰ ਉਹ ਭਾਈ ਨੇ ਜੀ, ਜਿੱਦਾਂ ਜੇ ਤੁਹਾਨੂੰ ਜ਼ਰੂਰਤ ਪਵੇ ਤੇ ਫਿਰ ਉਹ ਵੀ ਆਉਂਦੇ ਆ ਜੀ। ਅੱਛਾ, ਤੁਹਾਡੇ ਆਪਣੇ ਕੈਰੀਅਰ ਦੇ ਵਿੱਚ ਜੀ ਤੁਸੀਂ ਪਹਿਲੇ ਸਿਵਲ ਰਹੇ ਜੀ, ਫਿਰ ਡਿਪਾਰਟ 'ਚ ਗਏ ਜੀ, ਕੋਈ ਐਸਾ ਮੈਚ ਜੀ ਜਿਹਦੀ ਤੁਹਾਨੂੰ ਜਿੱਤ ਯਾਦਗਾਰ ਤੁਹਾਡੇ ਵਾਸਤੇ ਹੋਵੇ ਕਿ ਬਹੁਤ ਹੀ ਯਾਦਗਾਰ ਮੌਕਾ ਕਿ ਉਹ ਜਿੱਤਿਆ, ਤੁਸੀਂ ਬਹੁਤ ਖੁਸ਼ ਹੋਏ ਜੀ, ਅੱਜ ਵੀ ਯਾਦਾਂ ਤੁਹਾਡੇ ਦਿਲ ਦੇ ਵਿੱਚ ਹੈ ਜੀ? ਬਸ ਜੀ, ਜਿੱਤੇ ਤਾਂ ਕਾਫੀ ਦਫਾ, ਲੇਕਿਨ ਜਦੋਂ ਪਹਿਲੀ ਦਫਾ ਇੰਟਰ ਯੂਨਿਟ ਜਿੱਤੀ ਸੀ ਨਾ 2013-14 ਵਾਵਡਾ 'ਚ। ਹਾਂਜੀ। ਲਾਹੌਰ ਵਾਵਡਾ ਇੰਟਰ ਯੂਨਿਟ ਜਿੱਤੀ ਸੀ ਤੇ ਮੈਂ ਉਹਦਾ ਬੈਸਟ ਪਲੇਅਰ ਹੋਇਆ ਸੀ। ਛੋਟੀ ਜਿਹੀ ਉਮਰ ਸੀ ਮੇਰੀ। ਤੁਸੀਂ ਆਪਣੇ ਆਪ ਨੂੰ ਬਹੁਤ ਅਹਿਸਾਸ ਸਮਝਿਆ ਜੀ? ਹਾਂਜੀ, ਉਸ ਨੂੰ ਇੰਨੀ ਖੁਸ਼ੀ ਹੋਈ ਸੀ ਜੀ ਕਿ ਖੁਸ਼ੀ ਦੇ ਨਾਲ ਅੱਖਾਂ 'ਚੋਂ ਆਂਸੂ ਆ ਗਏ ਸੀ। ਮਾਸ਼ਾਅੱਲਾ ਜੀ। ਹਾਂਜੀ, ਸਹੀ। ਅੱਛਾ, ਇਸ ਤੋਂ ਹਟ ਕੇ ਦੂਸਰਾ ਆਪਾਂ ਤਸਵੀਰ ਦਾ ਰੁਖ ਵੀ ਦੇਖੀਏ, ਬੰਦਾ ਲੂਜ਼ ਵੀ ਕਰਦਾ, ਬੰਦੇ ਦੀ ਪਰਫਾਰਮੈਂਸ ਲੋ ਵੀ ਹੁੰਦੀ ਆ, ਬਾਅਦ ਬੰਦਾ ਬਹੁਤ ਅੱਛਾ ਖੇਲਿਆ ਹੁੰਦਾ, ਕੋਈ ਇੱਕ ਮਿਸਟੇਕ ਦੀ ਵਜ੍ਹਾ ਤੋਂ ਸਾਰੀ ਗੇਮ ਲੂਜ਼ ਹੋ ਜਾਂਦੀ ਆ। ਕੋਈ ਇਸ ਤਰ੍ਹਾਂ ਦਾ ਮੌਕਾ ਕੋਈ ਲੂਜ਼ ਹੋਇਆ ਹੋਵੇ ਤੁਹਾਨੂੰ ਜਿਹਦਾ ਅੱਜ ਵੀ ਰੰਜ ਹੋਵੇ ਤੁਹਾਡੇ ਦਿਲ ਦੇ ਵਿੱਚ ਜੀ? ਕਾਫੀ ਸਾਰੇ ਮੈਚਸ ਨੇ ਜੀ ਜਿਹੜੇ ਸਾਡੀ ਵਜ੍ਹਾ ਤੋਂ ਟੀਮ ਹਾਰ ਵੀ ਜਾਂਦੀ ਹੈ, ਲੇਕਿਨ ਜਿਹਦਾ ਤੁਹਾਨੂੰ ਸਭ ਤੋਂ ਜ਼ਿਆਦਾ ਜੀ, ਜਿਹਦਾ ਤੁਹਾਨੂੰ ਕੋਈ ਦੁੱਖ ਹੋਵੇ ਜੀ? ਸਭ ਤੋਂ ਜ਼ਿਆਦਾ ਦੁੱਖ ਜੀ ਸਾਨੂੰ ਹੋਇਆ ਜੀ, ਅਸੀਂ 2017 ਦੇ ਵਿੱਚ ਨਾ ਇੰਟਰ ਯੂਨਿਟ ਹੋ ਰਹੀ ਸੀ ਗੁਜਰਾਂਵਾਲੇ ਵਾਵਡਾ ਦੇ ਨਾਲ ਸਾਡੀ। ਅੱਛਾ ਜੀ। ਮਰੀਜ਼ਕੇ ਦੇ ਵਿੱਚ। ਅੱਛਾ ਜੀ। ਉਹਦੇ ਵਿੱਚ ਅਸੀਂ ਫਾਈਨਲ ਲੂਜ਼ ਕੀਤਾ ਸੀ ਜੀ ਗੁਜਰਾਂਵਾਲੇ ਵਾਵਡਾ ਕੋਲੋਂ ਪਲਾਂਟੀਆਂ ਦੇ। ਅੱਛਾ ਜੀ। ਉਹਦਾ ਬਹੁਤ ਜ਼ਿਆਦਾ ਦੁੱਖ ਹੋਇਆ ਸੀ ਕਿਉਂਕਿ ਅਸੀਂ ਕੋਈ 5-6 ਸਾਲ ਤੋਂ ਲਗਾਤਾਰ ਚੈਂਪੀਅਨ ਸੀਗੇ, ਉਹ ਅਸੀਂ ਇੱਕ ਫਾਈਨਲ ਲੂਜ਼ ਕੀਤਾ ਜੀ ਜਦੋਂ ਦਾ ਮੈਂ ਵਾਵਡਾ 'ਚ ਆਇਆ, ਲਾਹੌਰ ਵਾਵਡਾ ਦੇ ਵਿੱਚ। ਉਹਦਾ ਬਹੁਤ ਜ਼ਿਆਦਾ ਦੁੱਖ ਹੋਇਆ। ਅੱਛਾ ਭਾਜੀ, ਇੱਥੋਂ ਫੈਸਲਾਬਾਦ ਤੋਂ ਲੈ ਕੇ ਆਪਾਂ ਟੋਬੇ ਤੱਕ ਚੱਲ ਜਾਈਏ, ਸਮੁੰਦਰੀ ਚੋਂ ਤਾਂਦਲੇ ਵਾਲੇ ਤੋਂ ਹੁੰਦੇ ਹੋਏ ਇੱਧਰੋਂ ਪੈਂਸਰੀ ਵਾਲੀ ਸਾਈਡ ਤੋਂ, ਇਸ ਟਾਈਮ ਜੀ ਕਿਹੜੇ ਸਾਡੇ ਟੈਲੈਂਟਡ ਪਲੇਅਰ ਆ ਜੀ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਕਿ ਬਹੁਤ ਹੀ ਅੱਛੀ ਤਕਨੀਕ ਹੈ ਇਹਨਾਂ ਦੀ, ਔਰ ਉਸ ਤੋਂ ਹਟ ਕੇ ਉਹਨਾਂ ਦਾ ਇੱਕ ਬਿਹੇਵ ਆ ਜਿਹੜਾ ਲੋਕਾਂ ਨਾਲ ਮਿਲਣਾ ਗਿਲਣਾ ਅਖਲਾਕ ਦੇ ਬੜੇ ਅੱਛੇ ਆ? ਮਾਸ਼ਾਅੱਲਾ ਜੀ, ਬਹੁਤ ਸਾਰੇ ਪਲੇਅਰ ਐਸੇ ਆ ਜਿਹੜੇ ਪਲੇਅਰ ਵੀ ਅੱਛੇ ਆ, ਇਨਸਾਨ ਵੀ ਅੱਛੇ ਆ। ਕਮੀਆਂ ਕਤਾਈਆਂ ਵੀ ਹੁੰਦੀਆਂ ਹਰ ਇਨਸਾਨ ਦੇ ਵਿੱਚ ਜੀ। ਹਰ ਇਨਸਾਨ ਦੇ ਨਾਲ ਠੀਕ ਨਹੀਂ ਹੁੰਦਾ ਜੀ। ਬਿਲਕੁਲ ਜੀ। ਕਿਉਂਕਿ ਹਰ ਇਨਸਾਨ ਦੀ ਆਪਣੀ ਸੋਚ ਹੁੰਦੀ ਹੈ। ਇਸ ਤਰ੍ਹਾਂ ਕੋਈ ਪਲੇਅਰ ਐਸੇ ਆ ਜਿਹੜੇ ਮੈਨੂੰ ਅੱਛੇ ਲੱਗਦੇ ਆ, ਤੁਹਾਨੂੰ ਨਹੀਂ ਅੱਛੇ ਲੱਗਦੇ, ਤੁਹਾਨੂੰ ਅੱਛੇ ਲੱਗਦੇ ਆ, ਮੈਨੂੰ ਨਹੀਂ ਅੱਛੇ ਲੱਗਦੇ। ਮੇਰੀ ਸੋਚ ਜਾਂ ਅਕਲ ਦੇ ਮੁਤਾਬਕ ਜਾਂ ਜਿੰਨਾ ਕੁ ਮੈਂ ਬਾਹਰ ਅੰਦਰ ਫਿਰਿਆ ਤੁਰਿਆ, ਇਹਦੇ ਵਿੱਚ ਜਿਹੜਾ ਜੀ ਹਸਨੈਨ ਸ਼ਾਹ ਨਾ, ਹਸਨੈਨ ਸ਼ਾਹ ਭਾਈ ਦਾ ਏਰੀਆ ਕਿਹੜਾ ਜੀ? ਉਹਦਾ ਜੀ ਝੰਗ ਰੋਡ 41 ਚੱਕ ਪਿੰਡ ਆ ਉਹਦਾ। ਅੱਛਾ ਜੀ। ਉਹਦੇ ਜਿੰਨਾ ਖੁਸ਼ ਅਖਲਾਕ ਔਰ ਦਿਲ ਦਾ ਅੱਛਾ ਬੰਦਾ ਮੈਂ ਫੁੱਟਬਾਲ ਦੀ ਲਾਈਫ 'ਚ। ਫੈਸਲਾਬਾਦ ਦੀ ਗੱਲ ਹੋ ਗਈ ਤਾਂ ਹੁਣ ਆਪਾਂ ਸਿੱਧੇ ਨਿਕਲ ਜਾਈਏ ਪੈਂਸਰੇ ਤੋਂ ਗੋਜਰੇ ਵੱਲ ਨੂੰ ਜੀ, ਅੱਗੇ ਜਾਓ ਜੀ, ਅਗਲੇ ਪਾਸੇ ਕਿਹੜਾ ਜੀ ਪਲੇਅਰ ਅੱਛਾ ਜੀ? ਅਗਲੇ ਪਾਸੇ ਜੀ ਜਿਹਨੂੰ ਤੁਸੀਂ ਪਸੰਦੀਦਾ ਤੁਹਾਡਾ ਪਲੇਅਰ ਹੈ ਜੀ? ਅਗਲੇ ਪਾਸੇ ਜੀ ਕਾਫੀ ਪਲੇਅਰ ਨੇ। ਉਸਤਾਦ ਮਾਨੀ ਆ ਜੀ 99 ਵਾਲਾ। ਹਾਂਜੀ। ਜਿਹੜਾ ਕਿਸੇ ਵੀ ਤਾਰਫ ਦਾ ਮੁਹਤਾਜ ਨਹੀਂ। ਠੀਕ ਜੀ। ਉਹ ਤੋਂ ਇਲਾਵਾ ਉਹਨਾਂ ਦੇ ਪਿੰਡ ਦਾ ਦੂਸਰਾ ਲੜਕਾ ਸਾਦਤ। ਅੱਛਾ ਜੀ। ਉਹ ਬੜਾ ਅੱਛਾ ਪਲੇਅਰ ਆ। ਫਿਰ ਤੁਸੀਂ ਪਰੇ ਚਲੇ ਜਾਓ ਜੀ ਮੰਡੀ 'ਚ। ਹਾਂਜੀ। ਸ਼ਹਜ਼ਾਦ, ਛੋਟਾ ਸ਼ਹਜ਼ਾਦ, ਬੜਾ ਅੱਛਾ ਪਲੇਅਰ ਆ ਜੀ ਔਰ ਬੜਾ ਅੱਛਾ ਇਨਸਾਨ ਆ। ਇਸ ਤਰ੍ਹਾਂ ਕਾਫੀ ਪਲੇਅਰ ਨੇ ਜੀ। ਅਸੀਂ ਇੱਧਰ ਨੂੰ ਆਪਾਂ ਜਾਈਏ ਜੀ ਸਤਿਆਣੇ ਵੱਲ ਨੂੰ, ਤਾਂਦਲੇ ਵਾਲੀ ਸਾਈਡ ਤੇ ਨੂੰ ਜੀ, ਜ਼ੈਲ ਗੁਜਰਾਂ ਵਾਲੇ ਪਾਸੇ ਜੀ? ਜ਼ੈਲ ਗੁਜਰਾਂ ਵਾਲੀ ਸਾਈਡ ਤੇ ਜਾਂ ਤਾਂਦਲੇ ਵਾਲੀ ਸਾਈਡ ਤੇ ਅੰਸਰ ਅਬਾਸ ਅੱਛੂ। ਅੱਛਾ ਜੀ। ਬਹੁਤ ਅੱਛਾ ਪਲੇਅਰ ਆ ਔਰ ਬੜੇ ਅੱਛੇ ਅਖਲਾਕ ਦਾ ਮਾਲਕ ਆ। ਉਸ ਤੋਂ ਬਾਅਦ ਨਸਾਰ ਗੁੱਜਰ। ਹਾਂਜੀ, ਬੰਬੂ ਵਾਲੇ ਜੀ। ਹਾਂਜੀ, ਬੜਾ ਅੱਛਾ ਇਨਸਾਨ ਆ ਉਹ ਵੀ। ਸਹੀ ਜੀ। ਹਾਂਜੀ। ਤੇ ਸਾਡੇ ਜੀ ਜਿਹੜੇ ਯੰਗਸਟਰ ਹੈ, ਇਹ ਤਾਂ ਸਾਡੇ ਹੋ ਗਏ ਨਾ ਜੀ ਉਹ ਪਲੇਅਰ ਜਿਹੜੇ ਸਾਡੇ ਸੀਨੀਅਰ ਪਲੇਅਰ ਆ ਜੀ, ਤੁਹਾਡੇ ਬੈਚ ਦੇ ਜਾਂ ਤੁਹਾਡੇ ਤੋਂ ਸੀਨੀਅਰ ਆ, ਤੁਸੀਂ ਉਹਨਾਂ ਦਾ ਤਸਕਰਾ ਕੀਤਾ। ਜਿਹੜੇ ਸਾਡੇ ਯੰਗਸਟਰ ਜੀ, ਸਾਡੇ ਨਵੀਂ ਨਰਸਰੀ ਗਰੂਮ ਹੋ ਰਹੇ ਜੀ, ਉਹਨਾਂ ਦੇ ਵਿੱਚ ਨਵੇਂ ਟੈਲੈਂਟ ਦੇ ਵਿੱਚ ਕਿਹੜੇ ਪਲੇਅਰ ਆ ਜੀ ਜਿਨ੍ਹਾਂ ਨੂੰ ਤੁਸੀਂ ਬਹੁਤ ਜ਼ਿਆਦਾ ਐਪਰੀਸ਼ੀਏਟ ਕਰ ਰਹੇ ਹੋ ਜੀ? ਨਵੇਂ ਟੈਲੈਂਟ ਦੇ ਵਿੱਚ ਜੀ ਜਿਹੜੇ ਸਾਡੇ ਨਜ਼ਦੀਕ ਪਿੰਡ ਹੈ ਜੀ ਬੁਰਜ। ਹਾਂਜੀ। ਫੈਸਕੋ ਦੇ ਵਿੱਚ ਦੋਨੇ ਲੜਕੇ ਖੇਡ ਰਹੇ ਆ ਜੀ, ਤਕੀਰ ਤੇ ਸਮਨਾਨ। ਅੱਛਾ ਜੀ। ਦੋਨੇ ਹੀ ਲੜਕੇ ਬੜੇ ਅੱਛੇ ਆ। ਅੱਛਾ ਜੀ। ਇਹ 'ਚ ਕੋਈ ਸ਼ੱਕ ਨਹੀਂ। ਠੀਕ ਹੈ ਜੀ। ਬਾਕੀ ਆਮਰ ਕੈਚੂ ਹੈ ਜੀ ਮੁੰਡਾ ਕੰਜਵਾਣੀ ਦਾ। ਬਿਲਕੁਲ ਜੀ। ਉਹ ਬੜਾ ਅੱਛਾ ਆ। ਉਸ ਤੋਂ ਇਲਾਵਾ 447 ਦੇ 2 ਲੜਕੇ ਆ ਬੜੇ ਅੱਛੇ। ਇਸ ਤਰ੍ਹਾਂ ਕਾਫੀ ਪਲੇਅਰ ਨੇ ਜੀ ਪਾਕਿਸਤਾਨ ਦੇ ਵਿੱਚ। ਹੁਣ ਇਸ ਤਰ੍ਹਾਂ ਪਲੇਅਰਾਂ ਦਾ ਨਾਮ ਲੈਣ ਲੱਗ ਪਏ ਅਸੀਂ ਗਿਣਦੇ ਰਹਾਂਗੇ। ਬਿਲਕੁਲ ਜੀ, ਬਿਲਕੁਲ। ਮਾਸ਼ਾਅੱਲਾ, ਇੰਨਾ ਟੈਲੈਂਟ ਅੱਲਾ ਦੀ ਜ਼ਾਤ ਨੇ ਇੰਨੇ ਸਾਨੂੰ ਦਿੱਤੇ ਆ ਪਲੇਅਰ ਜੀ, ਵੱਡੀ ਗਿਣਤੀ ਦੇ ਵਿੱਚ, ਇੱਕ ਬਹੁਤ ਵੱਡੀ ਉਹਨਾਂ ਦੀ ਤਾਦਾਦ ਆ ਜੀ। ਅੱਛਾ, ਇਸ ਤੋਂ ਹਟ ਕੇ ਜੀ ਤੁਹਾਡਾ ਜਿਹੜੇ ਯੰਗਸਟਰ ਸਾਡੇ ਨਵੇਂ ਪਲੇਅਰ ਐਡ ਹੋ ਰਹੇ ਆ ਇਸ ਗੇਮ ਦੇ ਵਿੱਚ,
ਉਹਨਾਂ ਨੂੰ ਤੁਹਾਡਾ ਕੀ ਪੈਗਾਮ ਹੈ ਜੀ, ਕੀ ਮੈਸੇਜ ਹੈ ਜੀ? ਉਹਨਾਂ ਨੂੰ ਮੇਰਾ ਪੈਗਾਮ ਇਹ ਹੈ ਕਿਉਂਕਿ ਜੀ, ਸਿਰਫ ਔਰ ਸਿਰਫ ਖੇਲਣਾ ਨਹੀਂ, ਇਸ ਤੋਂ ਹਟ ਕੇ ਇੱਕ ਮਾਮਲਾਤ ਵੀ ਹੁੰਦੇ ਆ, ਇੱਕ ਅੱਛਾ ਮੈਸੇਜ ਦੇਣਾ ਹੁੰਦਾ, ਗਰਾਊਂਡ ਦੇ ਵਿੱਚ ਅਫਰਾ ਤਫਰੀ ਨਹੀਂ ਕਰਨੀ ਹੁੰਦੀ, ਗਰਾਊਂਡ ਦਾ ਮਾਹੌਲ ਖਰਾਬ ਕਰਕੇ ਇੱਕ ਟੂਰਨਾਮੈਂਟ ਕਮੇਟੀ ਨੇ ਇੰਨਾ ਖਰਚਾ ਕੀਤਾ ਹੁੰਦਾ ਉਹ ਨਹੀਂ ਖਰਾਬ ਕਰਨਾ ਹੁੰਦਾ, ਦੂਸਰੇ ਪਲੇਅਰ ਨੂੰ ਸੱਟ ਨਹੀਂ ਲਾਉਣੀ ਹੁੰਦੀ। ਇਹ ਸਾਰੀਆਂ ਗੱਲਾਂ ਦੇ ਬਾਰੇ ਜੀ ਓਵਰਆਲ ਕੀ ਤੁਸੀਂ ਜਾਮਿਆ ਆਪਣਾ ਕੋਈ ਮੁਸਬਤ ਜਿਹਾ ਪੈਗਾਮ ਦਿਓ ਜੀ ਪਲੇਅਰਾਂ ਨੂੰ। ਮੇਰਾ ਇਹ ਪੈਗਾਮ ਹੈ ਜੀ ਭਾਈਜਾਨ, ਗੱਲ ਮੁੱਕਦੀ ਸਾਰੀ ਨੀਅਤ ਤੇ ਜੀ। ਆਪਣੀ ਨੀਅਤ ਸਾਫ਼ ਰੱਖੋ, ਕਿਸੇ ਦੇ ਬਾਰੇ ਬੁਰਾ ਨਾ ਸੋਚੋ, ਸਹੀ ਆ। ਆਪਣੀ ਮਿਹਨਤ ਕਰੋ ਤੇ ਇਨਸ਼ਾਅੱਲਾ ਅੱਲਾਹ ਪਾਕ ਤੁਹਾਡੀ ਮਿਹਨਤ ਦਾ ਸਿਲਾ ਜ਼ਰੂਰ ਦੇਗਾ ਇਨਸ਼ਾਅੱਲਾ ਜੀ। ਜੀ ਸ਼ਾਮਾ ਜੀ, ਬਹੁਤ ਜ਼ਿਆਦਾ ਸ਼ੁਕਰੀਆ। ਸ਼ਰਾਮ ਬਾਬਰ ਸ਼ਾਮਾ ਜੀ, 195 ਰੇਵੇ, ਜੰਡਾਂਵਾਲਾ, ਜ਼ਿਲ੍ਹਾ ਫੈਸਲਾਬਾਦ, ਤਹਿਸੀਲ ਫੈਸਲਾਬਾਦ। ਫੁੱਟਬਾਲ ਦੀ ਦੁਨੀਆ ਦੇ ਵਿੱਚ ਇੱਕ ਬਹੁਤ ਬੜਾ ਨਾਮ ਜੀ। ਪਾਕਿਸਤਾਨ ਵਾਪਡਾ ਲੈਸਕੋ ਡਿਪਾਰਟ ਦੇ ਨਾਲ ਜੀ ਇਹਨਾਂ ਦੀਆਂ ਸੰਗਤਾਂ ਲੈਸਕੋ ਡਿਪਾਰਟ ਦੀ ਨੁਮਾਇੰਦਗੀ ਕਰਦੇ ਨੇ, ਜਿਨ੍ਹਾਂ ਨੇ ਜੀ ਤੁਹਾਡੇ ਰੂਬਰੂ ਆਪਣੇ ਸ਼ੌਕ, ਕੈਰੀਅਰ ਔਰ ਆਪਣੀ ਡਿਪਾਰਟ ਦੇ ਬਾਰੇ ਔਰ ਓਵਰਆਲ ਦੋਸਤਾਂ ਦੇ ਨਾਲ ਰਿਲੇਸ਼ਨਸ਼ਿਪ ਦੇ ਬਾਰੇ ਜੀ ਤੁਹਾਡੇ ਨਾਲ ਗੱਲਾਂ ਬਾਤਾਂ ਸਾਂਝੀਆਂ ਕੀਤੀਆਂ। ਇਹਦੇ ਨਾਲ ਹੀ ਜੀ ਅਸੀਂ ਤੁਹਾਡੇ ਕੋਲੋਂ ਇਜਾਜ਼ਤ ਚਾਹੁੰਦੇ ਹਾਂ ਜੀ। ਅੱਲਾ ਹਾਫਿਜ਼, ਅੱਲਾ ਨਿਗਹਿਬਾਨ, ਰੱਬ ਰੱਖਾ।